ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਵਾਲੇਕੁਮ। ਜਦੋਂ ਅਸੀਂ ਬੱਚੇ ਸਨ 90 ਦੀ ਦਹਾਈ 'ਚ ਤਾਂ ਇੱਕ ਗੱਲ ਬੜੀ ਮਸ਼ਹੂਰ ਸੀ ਕਿ ਪੰਜਾਬ ਦਾ ਸਭ ਤੋਂ ਵੱਡਾ ਬਦਮਾਸ਼ ਸ਼ਹਬਾਜ਼ ਸ਼ਰੀਫ ਹੈ, ਕਿਉਂਕਿ ਉਹ ਪੁਲਿਸ ਮੁਕਾਬਲੇ 'ਚ ਬੰਦੇ ਬੜੇ ਮਰਵਾਉਂਦਾ ਸੀ। ਅਤੇ ਅਸੀਂ ਆਉਂਦੇ ਹਾਂ ਚਲੋ ਮੁਜਰਮਾਂ ਨੂੰ ਹੀ ਮਾਰਦਾ ਨਾ, ਸਾਨੂੰ ਨਹੀਂ ਸੀ ਪਤਾ ਮਾਸੂਮਾਂ ਨੂੰ ਮਾਰਦਾ ਪੁਲਿਸ ਮੁਕਾਬਲੇ 'ਚ। ਫਿਰ ਆਉਂਦੇ ਹਨ ਜੀ ਸ਼ਹਬਾਜ਼ ਸ਼ਰੀਫ ਬੜਾ ਅੱਛਾ ਐਡਮਿਨਿਸਟ੍ਰੇਟਰ ਹੈ, ਇਹਨੇ ਜਿਹੜਾ ਨਾ ਪੇਪਰਾਂ 'ਚ ਨਕਲ ਮੁਕਾ ਦਿੱਤੀ ਹੈ। ਪਹਿਲਾਂ ਬੋਰਡ ਦੇ ਪੇਪਰਾਂ 'ਚ ਤੁਹਾਨੂੰ ਪਤਾ ਨਕਲ ਬੜੀ ਹੁੰਦੀ ਸੀ। ਅਸੀਂ ਆਉਂਦੇ ਹਾਂ ਯਾਰ ਕਿਆ ਬਾਤ ਹੈ ਸ਼ਹਬਾਜ਼ ਸ਼ਰੀਫ ਦੀ। ਪਰ ਪਤਾ ਲੱਗਾ ਕਿ ਹੁਕਮਰਾਨ ਉਹ ਅੱਛਾ ਹੋਏਗਾ ਜਿਹੜਾ ਆ ਕੇ ਇੰਗਲਿਸ਼ ਜ਼ਬਾਨ 'ਤੇ ਪਾਬੰਦੀ ਲਾਏਗਾ ਔਰ ਆਪਣੀ ਮਾਂ ਬੋਲੀ 'ਚ ਪੜ੍ਹਾਏਗਾ। ਬੱਚੇ ਸਾਂ ਉਦੋਂ ਇੰਝ ਦੀਆਂ ਗੱਲਾਂ 'ਤੇ ਖੁਸ਼ ਹੋ ਜਾਂਦੇ ਹਾਂ। ਫਿਰ ਇੱਕ ਝੂਠ ਅਸੀਂ ਇਹ ਮੰਨਦੇ ਹੁੰਦੇ ਹਾਂ ਕਿ ਯਾਰ ਜਿਹੜੀ ISI ਹੈ ਉਹਨੂੰ ਚੁੱਕਦੀ ਹੈ ਜਿਹੜਾ ਮੁਲਕ ਦੁਸ਼ਮਣ ਹੁੰਦਾ। ਫਿਰ ਸਾਨੂੰ ਪਤਾ ਲੱਗਾ ਯਾਰ ਇਹਨਾਂ ਨੇ ਨੂਨ ਲੀਗ ਦਿਆਂ ਬੰਦੇ ਨੂੰ, ਮੈਂ ਕਦੀ ਵੀ ਮੈਨੂੰ ਸ਼ਹਬਾਜ਼ ਸ਼ਰੀਫ ਜਾਂ ਨਵਾਜ਼ ਸ਼ਰੀਫ ਜਿਹੜੇ ਨਾ ਐਡੇ ਪਸੰਦ ਨਹੀਂ ਆਏ। ਅਤੇ ਫਿਰ ਜਦੋਂ ਇਮਰਾਨ ਖਾਨ ਇਹਨਾਂ ਨੂੰ ਚੋਰ ਚੋਰ ਕਹਿ ਕੇ ਉੱਕਾ ਹੀ ਚੋਰ ਕਰਾ ਦਿੱਤਾ ਅਤੇ ਇਹਨਾਂ ਨੂੰ ਨੂਨ ਲੀਗ ਵਾਲਿਆਂ ਨੂੰ ਚੁੱਕਿਆ, ਪੁਲਿਸ ਨੇ ਘਰਾਂ ਦੇ ਵਿੱਚ ਆ ਕੇ ਇਹਨਾਂ ਦੇ ਘਰਾਂ 'ਚ ਵੜ ਗਏ। ਮੈਂ ਕਦੀ ਵੀ ਉਹਦੀ ਹਮਾਇਤ ਨਹੀਂ ਸੀ ਕੀਤੀ, ਭਾਵੇਂ ਮੈਂ ਦੋਵੇਂ ਵੋਟ ਇਮਰਾਨ ਖਾਨ ਨੂੰ ਦਿੱਤੇ ਸਨ। ਫਿਰ ਅਸੀਂ ਵੇਖਿਆ PTI ਦੇ ਆਮ ਪੋਲੀਟੀਕਲ ਵਰਕਰਾਂ ਨੂੰ ਵੀ ਇਹਨਾਂ ਨੇ ਘਰਾਂ 'ਚ ਵੜ ਕੇ ਚੁੱਕਿਆ, MN MPA ਨੂੰ ਚੁੱਕਿਆ। ਫਿਰ ਜਿਹੜਾ ਅਬਰਾਰੁਲ ਹੱਕ ਰੋਇਆ TV 'ਤੇ ਆ ਕੇ, ਸ਼ੇਖ ਰਸ਼ੀਦ ਰੋਇਆ, ਆਜ਼ਮ ਸਵਾਤੀ ਰੋਇਆ। ਫਿਰ ਸਾਨੂੰ ਪਤਾ ਲੱਗਾ ਯਾਰ ਜਿਹੜਾ ISI ਦਾ ਡੱਲ ਹੈ ਇਹ ਸਿਰਫ ਮੁਲਕ ਦੁਸ਼ਮਣਾਂ ਨਹੀਂ ਚੁੱਕਦਾ, ਇਹ ਸਿਆਸੀ ਬੁਨਿਆਦ 'ਤੇ ਜਿਹੜੇ ਮੁਹਿੱਬੇ ਵਤਨ ਨੇ, ਜਿਹੜੇ ਆਮ ਸ਼ਹਿਰੀ ਨੇ, ਉਹਨਾਂ ਨੂੰ ਵੀ ਚੁੱਕਦਾ। ਅਤੇ ਹੁਣ ਤੁਸੀਂ ਵੀ ਡਰ ਗਏ ਹੋ, ਮੈਂ ਵੀ ਡਰਿਆ ਵਾਂ ਭਾਈ, ਅਸੀਂ ਸਾਰੇ ਡਰ ਗਏ ਹਾਂ। ਪਹਿਲਾਂ ਸਾਨੂੰ ISI ਨਾਲ ਮੁਹੱਬਤ ਸੀ, ਅਸੀਂ ਸਮਝਦੇ ਹਾਂ ਕਿ ਯਾਰ ਇਹ ਸਿਰਫ ਮੁਲਕ ਦੁਸ਼ਮਣਾਂ ਨੂੰ ਚੁੱਕਦੀ ਹੈ। ਅਸੀਂ ਅੱਜ ਵੀ ਮੁਲਕ ਦੇ ਦੁਸ਼ਮਣ ਨਹੀਂ, ਸਾਨੂੰ ਪਤਾ ਹੈ ਫੌਜ ਸਾਡੀ ਰਹਿਣੀ ਚਾਹੀਦੀ ਹੈ, ਇਹਨੂੰ ਅਸੀਂ ਇਨਸ਼ਾਅੱਲਾ ਮਜ਼ਬੂਤ ਕਰਾਂਗੇ। ਲੇਕਿਨ ਇਹ ਫੌਜ ਨੂੰ ਔਰ ISI ਨੂੰ ਸੋਚਣਾ ਚਾਹੀਦਾ ਕਿ ਹਰ ਬੰਦਾ ਹੀ ਯਾਰ ਤੁਹਾਡੇ ਤੋਂ ਡਰ ਗਿਆ। ਜਿਹੜੇ ਤੁਹਾਡੇ ਨਾਲ ਮੁਹੱਬਤ ਕਰਦੇ ਹਨ ਹੁਣ ਉਹ ਤੁਹਾਡੇ ਤੋਂ ਡਰਦੇ ਨੇ। ਅਤੇ ਇਦੋਂ ਅਗਲਾ ਕਦਮ ਕੀ ਹੋਏਗਾ? ਇਦੋਂ ਅਗਲਾ ਕਦਮ ਖੁੱਲ੍ਹੀ ਬਗਾਵਤ ਹੋਏਗੀ। ਜੇ ਤੁਸੀਂ ਅਕਲ ਕਰੋਗੇ, ਤੁਸੀਂ ਸਾਡੇ ਭਰਾ ਹੋ। ਤੁਸੀਂ 27 ਕਰੋੜ ਲੋਕਾਂ ਨੂੰ ਹਮੇਸ਼ਾ ਤੁਸੀਂ ਗੁਲਾਮ ਨਹੀਂ ਰੱਖ ਸਕਦੇ। ਆਜ਼ਾਦੀ ਸਾਡਾ ਮੁਕੱਦਰ ਹੈ, 27 ਕਰੋੜ ਲੋਕਾਂ ਨੇ ਆਜ਼ਾਦ ਹੋਣਾ, ਦੁਨੀਆ 'ਤੇ ਸਾਡਾ ਉੱਚਾ ਨਾਂ ਹੋਣਾ। ਸਾਡੀ ਕੌਮ ਅੱਜ $350 ਅਰਬ ਕਮਾਉਂਦੀ ਹੈ, ਅਸੀਂ $20,000 ਅਰਬ ਤੋਂ ਜ਼ਿਆਦਾ ਸਾਲਾਨਾ ਕਮਾਵਾਂਗੇ। ਸਾਡੀ ਕੌਮ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਤੁਸੀਂ ਸਾਡੇ ਭਰਾ ਹੋ, ਤੁਸੀਂ ਪਿਆਰ ਨਾਲ ਸਿੱਧੇ ਹੋ ਜਾਓਗੇ ਤਾਂ ਠੀਕ ਹੈ, ਨਹੀਂ ਤਾਂ 27 ਕਰੋੜ ਦਾ ਤੁਸੀਂ ਮੁਕਾਬਲਾ ਨਹੀਂ ਕਰ ਸਕੋਗੇ। ਤੁਸੀਂ ਸਾਨੂੰ ਡਰਾ ਦਿੱਤਾ ਹੈ, ਲੇਕਿਨ ਇਹ ਡਰ ਜ਼ਿਆਦਾ ਦੇਰ ਨਹੀਂ ਜੇ ਰਹਿਣਾ।